अस्सलाम वालेकुम जी, की हाल चाल है सारे भाई? ठीक हो, राजी हो? मैं ਤੁਹਾਡਾ ਵੀਰ ਨਈਮ ਨੱਤ। ਕੱਲ ਇੱਕ ਵੀਰ ਨੇ ਨਾ ਪੋਸਟ ਲਾਈ ਸੀ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਕਿ ਗੰਦਮ ਦਾ ਰੇਟ ਜ਼ਿਆਦਾ ਤੋਂ ਜ਼ਿਆਦਾ 2500 ਰੁਪਈਆ ਹੋਣਾ ਚਾਹੀਦਾ ਤਾਂ ਕਿ ਗਰੀਬ ਆਦਮੀ ਨੂੰ ਰਿਲੀਫ ਮਿਲੇ, ਗਰੀਬ ਆਦਮੀ ਵਾਸਤੇ ਮੁਸ਼ਕਲ ਨਾ ਬਣੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗਰੀਬ ਆਦਮੀ ਵਾਸਤੇ ਬੜੀ ਪਰੇਸ਼ਾਨੀ ਹੈ, ਲੇਕਿਨ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਅੱਜ ਕੱਲ੍ਹ ਇਹ ਤਹਿਰੀਕ ਚੱਲੀ ਹੈ, ਅੱਜ ਕੱਲ੍ਹ ਇਹ ਰਿਵਾਜ ਚੱਲਿਆ ਹੈ ਕਿ ਜਦੋਂ ਫਸਲ ਜ਼ਮੀਂਦਾਰ ਦੀ ਆਉਣੀ ਹੈ ਨਾ ਉਦੋਂ ਸੋਸ਼ਲ ਮੀਡੀਆ 'ਤੇ ਪੋਸਟਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਜਿਹੜੇ ਪੂਰੇ ਮੁਲਕ ਨੂੰ ਚਲਾ ਰਹੇ ਨੇ, ਜਿਹੜੇ ਟੈਕਸ ਖਾਂਦੇ ਨੇ ਪਏ ਪੂਰੇ ਮੁਲਕ ਦਾ, ਜਿਹੜੇ ਬੈਰੂਨੀ ਕਰਜ਼ੇ ਲੈ ਕੇ ਖਾਂਦੇ ਨੇ, ਜਿੰਨੇ ਵੀ ਜ਼ਿੰਮੇਦਾਰਾਨ ਨੇ, ਉਹਨਾਂ ਦੀ ਤਾਂ ਨਹੀਂ ਨਾ ਡਿਊਟੀ ਦੇ ਵਿੱਚ ਸ਼ਾਮਲ ਕਿ ਉਹ ਗਰੀਬ ਆਦਮੀ ਨੂੰ ਰਿਲੀਫ ਦੇਣ। ਉਹਨਾਂ ਦਾ ਤਾਂ ਨਹੀਂ ਨਾ ਹੱਕ ਬਣਦਾ ਕਿ ਉਹ ਗਰੀਬ ਆਦਮੀ ਦਾ ਖਿਆਲ ਕਰਨ। ਗਰੀਬ ਆਦਮੀ ਦਾ ਖਿਆਲ ਸਿਰਫ ਔਰ ਸਿਰਫ, ਗਰੀਬ ਆਦਮੀ ਦਾ ਰਿਲੀਫ ਸਿਰਫ ਔਰ ਸਿਰਫ ਜ਼ਿਮੀਂਦਾਰ ਤਬਕੇ 'ਤੇ ਕਿ ਜ਼ਿਮੀਂਦਾਰ ਤਬਕਾ ਆਪਣੀ ਫਸਲ ਸਸਤੀ ਵੇਚੇ, ਬਾਹਰੋਂ ਪੈਟਰੋਲ ਵੀ ਮਹਿੰਗਾ ਖਰੀਦੇ, ਡੀਜ਼ਲ ਵੀ ਮਹਿੰਗਾ ਖਰੀਦੇ, ਖਾਦ ਦਵਾਈ ਵੀ ਮਹਿੰਗੀ ਖਰੀਦੇ ਜਨਾਬ। ਉਸ ਤੋਂ ਬਾਅਦ ਕਾਸਮੈਟਿਕ ਦੀਆਂ ਚੀਜ਼ਾਂ ਜਾਂ ਕੋਈ ਵੀ ਸ਼ਾਪਿੰਗ ਕਰਨੀ ਹੈ, ਹਰ ਚੀਜ਼ ਉਹ ਮਹਿੰਗੀ ਖਰੀਦੇ, ਲੇਕਿਨ ਜਦੋਂ ਉਹਦੀ ਫਸਲ ਆਉਣੀ ਹੈ ਉਹ ਸਸਤੀ ਮਾਰਕੀਟ ਦੇ ਵਿੱਚ ਜਿਹੜਾ ਨਾ ਸੇਲ ਆਊਟ ਕਰੇ, ਕਿਉਂਕਿ ਉਹਨੇ ਗਰੀਬ ਆਦਮੀ ਦਾ ਖਿਆਲ ਰੱਖਣਾ। ਸਾਡੇ ਮੰਡੀ ਬਹਾਉਦੀਨ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਚੰਦਰੇ ਦੇ ਨਾਲ। ਕਿਹੜਾ ਬੰਦਾ ਗਿਆ ਜਾਂ ਕਿਹੜੀ ਹਕੂਮਤ ਗਈ ਹੈ ਜਾ ਕੇ ਉਹਨਾਂ ਨੂੰ, ਜ਼ਿਮੀਂਦਾਰਾਂ ਨੂੰ ਕੋਈ ਰਿਲੀਫ ਦਿੱਤਾ? ਕਿਸੇ ਨਹੀਂ ਦਿੱਤਾ, ਕਿਸੇ ਨੇ ਪੁੱਛਿਆ ਵੀ ਨਹੀਂ। ਅਸੀਂ ਪੂਰਾ ਸਾਲ, ਪੂਰੇ 6 ਮਹੀਨੇ ਖੱਜਲ ਖਰਾਬ ਹੋ ਕੇ ਮਿਹਨਤ ਕਰਕੇ ਤੇ ਆਪਣੀ ਫਸਲ ਨੂੰ ਤਿਆਰ ਕਰਨੇ ਆ, ਤੇ ਜਦੋਂ ਸਾਡੀ ਫਸਲ ਤਿਆਰ ਹੋ ਜਾਂਦੀ ਹੈ ਉਹਦੇ ਤੇ ਫਿਰ ਪੋਸਟਾਂ ਲਾਣੀਆਂ ਸ਼ੁਰੂ ਕਰ ਦਿੰਦੇ ਨੇ ਕਿ ਫਲਾਂ ਚੀਜ਼ ਵੀ ਸਸਤੀ ਮਿਲਣੀ ਚਾਹੀਦੀ ਹੈ, ਫਲਾਂ ਚੀਜ਼ ਵੀ ਸਸਤੀ ਮਿਲਣੀ ਚਾਹੀਦੀ ਹੈ। ਜਦੋਂ ਅਸੀਂ ਖਰਚ ਅਖਰਾਜਾਤ ਕਰਨੇ ਆ, ਕਦੀ ਕਿਸਾਨ ਨੂੰ ਵੀ ਕੋਈ ਰਿਲੀਫ ਮਿਲਿਆ? ਕਿਸਾਨ ਸ਼ਾਪਿੰਗ ਕਰਨ ਗਿਆ ਹੋਏ ਤੇ ਉਹਨੂੰ ਆਖਿਆ ਹੋਏ ਵੀ ਤੂੰ ਕਿਸਾਨ ਹੈ, ਤੈਨੂੰ ਇਹ ਫਲਾਂ ਚੀਜ਼ ਸਸਤੀ ਮਿਲਣੀ ਹੈ। ਸੋ ਸ਼ਹਿਰਾਂ ਦੇ ਵਿੱਚ ਬਹਿ ਕੇ ਕੰਪਿਊਟਰ ਚਲਾਣੇ ਸੌਖੇ ਨੇ, ਸਮਝ ਆਈਏ? 5 ਤਰੀਕ ਨੂੰ ਦੁਕਾਨਾਂ ਦਾ ਕਿਰਾਇਆ ਇਕੱਠਾ ਕਰਨਾ ਸੌਖਾ, ਤਸਬੀਹਾਂ ਫੇਰ ਕੇ। ਸਕੂਲਾਂ ਦੇ ਵਿੱਚ ਫੀਸਾਂ ਵਧਾ ਕੇ ਜੇਬਾਂ ਭਰਨੀਆਂ ਸੌਖੀਆਂ ਨੇ, ਜ਼ਿਮੀਂਦਾਰਾ ਕਰਨਾ ਬੜਾ ਔਖਾ ਹੈ। ਇੱਕ ਸੀਜ਼ਨ ਲਾ ਕੇ ਤੇ ਵੇਖੋ, ਤੁਹਾਨੂੰ ਸਮਝ ਆਏ। ਯਾਰ ਜ਼ਿਮੀਂਦਾਰ ਦਾ ਤੇ ਨਿਜ਼ਾਮ ਦਾਰੋਮਦਾਰ ਹੀ ਜ਼ਿਮੀਂਦਾਰੇ ਤੇ ਵੇ, ਆਪਣੀ ਫਸਲ ਤੇ ਹੁੰਦਾ ਹੈ। ਉਹਨੇ ਆਪਣੀ ਫਸਲ ਤੋਂ ਆਪਣੇ ਬੱਚੇ ਪੜ੍ਹਾਉਣੇ ਨੇ, ਉਹਨੇ ਆਪਣੀ ਫਸਲ ਤੋਂ ਹੀ ਆਪਣੇ ਘਰ 'ਚ ਰਾਸ਼ਨ ਪਾਉਣਾ ਹੈ, ਉਹਨੇ ਆਪਣੀ ਫਸਲ ਤੋਂ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਨੇ, ਉਹਨੇ ਆਪਣੀ ਫਸਲ ਤੋਂ ਹੀ ਘਰ ਬਣਾਉਣੇ ਹੁੰਦੇ ਨੇ, ਸਾਰੇ ਮਾਮਲਾਤ ਦਵਾਈ ਦਾਰੂ ਉਹਨੇ ਆਪਣੀ ਫਸਲ ਤੋਂ ਹੀ ਕਰਨਾ ਹੁੰਦਾ। ਤੇ ਜਦੋਂ ਸਾਡੀ ਜ਼ਿਮੀਂਦਾਰਾਂ ਦੀ ਵਾਰੀ ਆਉਂਦੀ ਹੈ ਉਦੋਂ ਰਿਲੀਫ ਵਾਲੇ ਮੈਸੇਜ ਚੱਲਣੇ ਸ਼ੁਰੂ ਹੋ ਜਾਂਦੇ ਨੇ, ਉਦੋਂ ਸੋਸ਼ਲ ਮੀਡੀਆ ਦੇ ਪੋਸਟਾਂ ਲਾਉਣੀਆਂ ਸ਼ੁਰੂ ਹੋ ਜਾਂਦੇ ਹੋ। ਕੁਝ ਖੁਦਾ ਦਾ ਖੌਫ ਕਰਿਆ ਕਰੋ। ਸਾਰੇ ਬੰਦੇ ਆਪਣੇ ਜੱਟ ਭਰਾ ਮੇਰੇ ਜਿੰਨੇ ਵੀ ਸੁਣਦੇ ਹੋ, ਬਸ ਸਾਰੇ ਆਪਣੇ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ, ਔਰ ਇਸ ਮੇਰੇ ਮੈਸੇਜ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਜਿੰਨੇ ਵੀ ਬੰਦੇ ਸੋਸ਼ਲ ਮੀਡੀਆ ਤੇ ਪੋਸਟਾਂ ਲਾਉਂਦੇ ਨੇ ਨਾ, ਇਹਨਾਂ ਨੂੰ ਥੋੜ੍ਹੀ ਜਿਹੀ ਸਮਝ ਤੇ ਅਕਲ ਆ ਜਾਏ ਕਿ ਰਿਲੀਫ ਸਿਰਫ ਔਰ ਸਿਰਫ ਜ਼ਿਮੀਂਦਾਰ ਨੇ ਨਹੀਂ ਦੇਣਾ, ਬਾਕੀ ਵੀ ਜ਼ਿੰਮੇਦਾਰਾਂ ਦੀ ਡਿਊਟੀ ਹੈ।